ਮਿਸ਼ਨ ਲੋਟਸ ਦੇ ਦਾਅ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਤੇ ਗੇਮ ਪਾਤੀ ਸ਼ਰਮਾ ਜੀ। ਬਿਲਕੁਲ ਇਸ ਨੂੰ ਤੁਸੀਂ ਦਰੁਸਤ ਕਹਿ ਸਕਦੇ ਹੋ ਇਹ ਗੱਲ ਕਿ ਆਪਣੇ ਵਿਧਾਇਕਾਂ ਤੇ ਗੇਮ ਪਾਤੀ, ਪਰ ਇਹਦਾ ਜਿਹੜਾ ਜਾਲ ਹੈ ਉਹ ਕਿਤੇ ਨਾ ਕਿਤੇ ਬੀਜੇਪੀ ਵੱਲੋਂ ਜਿਹੜਾ ਵਿਛਾਇਆ ਜਾਲ ਹੈ ਉਹ 'ਚ ਬੀਜੇਪੀ ਵੀ ਫਸਦੀ ਨਜ਼ਰ ਆਉਂਦੀ ਹੈ। ਜੀ ਬੇਸ਼ੱਕ ਆਮ ਆਦਮੀ ਪਾਰਟੀ ਨੇ ਇਸ ਜਾਲ ਦੇ ਬਹਾਨੇ ਨਾਲ ਆਪਣੇ ਵਿਧਾਇਕਾਂ ਨੂੰ ਫਸਣ ਤੋਂ ਬਚਾਉਣ ਲਈ, ਬੀਜੇਪੀ ਦੇ ਜਾਲ 'ਚ ਜਾਣ ਤੋਂ ਬਚਾਉਣ ਦੇ ਲਈ ਵੀ ਦਾ ਖੇਡਿਆ ਹੋ ਸਕਦਾ, ਪਰ ਜਿਹੋ ਜਿਹੀ ਭਾਜਪਾ ਦੀ ਸਥਿਤੀ ਹੈ ਜਾਂ ਜਿਹੋ ਜਿਹੀ ਭਾਜਪਾ ਦੀ ਖੇਡ ਹੈ ਜਾਂ ਨੀਤੀ ਹੈ, ਉਹ ਤੋਂ ਉਹਦੇ ਉੱਤੇ ਲੱਗਦੇ ਜਿਹੇ ਦੋਸ਼ ਲੋਕਾਂ ਦੇ ਮਨ ਨੂੰ ਲੱਗਦੇ ਨੇ ਕਿ ਏਦਾਂ ਹੁੰਦਾ ਹੋਊਗਾ, ਏਦਾਂ ਹੀ ਹੋ ਰਿਹਾ ਹੋਊਗਾ, ਇਹਦੀ ਕੋਸ਼ਿਸ਼ ਹੋਊਗੀ। ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਤਾਂ ਚਾਹੇ ਉਹ ਦਿੱਲੀ ਹੋਵੇ, ਚਾਹੇ ਗੋਆ ਹੋਵੇ, ਚਾਹੇ ਉਹ ਕਰਨਾਟਕਾ ਹੋਵੇ, ਚਾਹੇ ਉਹ MP ਹੋਵੇ, ਚਾਹੇ ਉਹ ਮਹਾਰਾਸ਼ਟਰ ਹੋਵੇ, ਜਾਂ ਹੋਰ ਸੂਬਿਆਂ ਚਾਹੇ ਰਾਜਸਥਾਨ 'ਚ ਕੋਸ਼ਿਸ਼ ਕੀਤੀ ਹੋਵੇ, ਸੋ ਜਿਹੜੀ ਉਹ ਜੋੜ ਤੋੜ ਦੀ ਰਾਜਨੀਤੀ ਉਹਨਾਂ ਦੀ ਚੱਲੀ ਹੈ। ਜਿਵੇਂ MLA ਨੂੰ ਗੱਡੀਆਂ 'ਚ ਢੋਣਾ, ਟੈਚੀ ਪਹੁੰਚਾਉਣੇ ਆਉਣੇ, ਬੈਗ ਲਾ ਲਿਆ, ਲੈ ਗਏ ਜਹਾਜ਼ 'ਚ, ਲੱਦ ਲਏ, ਖਰੀਦ ਲਏ, ਪੇਸ਼ ਕਰਤੇ, ਰਾਤ ਨੂੰ ਠਾਲ ਕੇ ਗਵਰਨਰ ਤੋਂ ਸਰਕਾਰ ਐਲਾਨ ਕਰਤੀ। ਸੋ ਇਹ ਜਿਹੜਾ ਕੁਝ ਹੁੰਦਾ ਰਿਹਾ, ਉਸ ਵਰਤਾਰੇ ਨੇ ਕਿਤੇ ਨਾ ਕਿਤੇ ਬੀਜੇਪੀ ਦੀ ਦਿੱਖ ਇਹ ਬਣਾ ਦਿੱਤੀ ਆ ਕਿ ਹੁਣ ਉਹਦੇ ਪਰ ਜੇਕਰ ਇਹ ਦੋਸ਼ ਲੱਗਣ ਤਾਂ ਲੋਕਾਂ ਨੂੰ ਲੱਗਦਾ ਕਿ ਇੰਜ ਹੀ ਹੋ ਰਿਹਾ ਹੋਊਗਾ। ਜੀ ਜੀ। ਪਰ ਪਰ ਆਮ ਆਦਮੀ ਪਾਰਟੀ ਨੇ ਇਹੀ ਮਸਲਾ ਹੂਬਹੂ ਇਸੇ ਤਰ੍ਹਾਂ ਦੇ ਦੋਸ਼ ਦਿੱਲੀ 'ਚ ਵੀ ਲਾਏ ਸੀ ਕਿ ਸਾਡੇ MLA ਤੋੜਨ ਦੀ ਕੋਸ਼ਿਸ਼ ਹੋ ਰਹੀ ਆ, 25-25 ਕਰੋੜ ਦੀ ਆਫਰ। ਤੇ ਹੁਣ ਉਹੀ ਬਿਲਕੁਲ ਦੋਸ਼ ਪੰਜਾਬ 'ਚ ਵੀ ਲਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੌਰੇ ਤੇ ਨੇ, ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹਰਪਾਲ ਚੀਮਾ ਪ੍ਰੈਸ ਕਾਨਫਰੰਸ ਕਰਦੇ ਨੇ। ਉਹ ਪ੍ਰੈਸ ਕਾਨਫਰੰਸ 'ਚੋਂ ਕਹਿੰਦੇ ਨੇ ਕਿ 1375 ਕਰੋੜ ਤੋਂ ਵੱਧ ਰਾਸ਼ੀ ਰੱਖੀ ਗਈ ਹੈ ਇਸ ਕੰਮ ਦੇ ਲਈ, ਤੇ ਸਾਡੇ 55 MLA ਉਹਨਾਂ ਦੇ ਨਿਸ਼ਾਨੇ ਤੇ ਨੇ। ਕਹਿੰਦੇ 7 ਤੋਂ 10 MLA ਤੱਕ ਕਹਿੰਦੇ ਪਹੁੰਚ ਕੀਤੀ ਗਈ, ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, 25-25 ਕਰੋੜ ਦੀ ਆਫਰ ਕੀਤੀ ਗਈ, ਤੇ 55 MLA ਦੇ ਉੱਤੇ ਨਿਗਾਹੇ, ਜਿਹਦੇ ਲਈ ਉਹਨਾਂ ਨੇ ਫੰਡ 1375 ਕਰੋੜ ਰੁਪਈਆ ਕਹਿੰਦੇ ਤਿਆਰ ਰੱਖਿਆ ਜੀ। ਸੋ ਇਸ ਗੱਲ ਨੇ ਮਤਲਬ ਕਿ ਲੋਕਾਂ ਦੇ ਮਨ 'ਚ ਭੈ ਵੀ ਪੈਦਾ ਕਰ ਦਿੱਤਾ, ਜਾਂ ਇਹ ਰਾਜਨੀਤਿਕ ਸਭਾ 'ਚ ਚਰਚਾ ਵੀ ਛੇੜ ਦਿੱਤੀ ਕਿ ਕੀ ਚਲਦੀ ਸਰਕਾਰ ਨੂੰ ਡੇਕ ਕੇ ਪੰਜਾਬ 'ਚ ਵੀ ਬੀਜੇਪੀ ਸਰਕਾਰ ਬਣਾ ਲੇਗੀ। ਪਹਿਲਾ ਸਵਾਲ ਇਹੀ ਹੁੰਦਾ ਕਿ ਕੀ ਏਦਾਂ ਹੋ ਸਕਦਾ। ਹੁਣ ਸਵਾਲ ਹੈ ਕਿ ਜੇਕਰ 55 MLA ਤੋੜ ਵੀ ਲਏ ਜਾਂਦੇ ਨੇ ਪ੍ਰਵੀਨ ਜੀ, ਤਾਂ ਵੀ ਉਹ MLA ਨਹੀਂ ਰਹਿਣਗੇ, ਕਿਉਂਕਿ 2/3 ਤੋੜਨੇ ਜ਼ਰੂਰੀ ਨੇ। ਜੀ ਤੇ ਜੀ 2/3 ਦਾ ਮਤਲਬ 62 ਤੋਂ 63 MLA ਬਣਦੇ ਨੇ। तो जेकर 92 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ 62-63 MLA ਜਾਂਦੇ ਨੇ, ਤਾਂ MLA ਰਹਿ ਕੇ ਹੀ ਸਰਕਾਰ ਦੂਏ ਪਾਸੇ ਬਣਾ ਸਕਦਾ, ਨਹੀਂ ਦੁਬਾਰਾ ਚੋਣ ਲੜਨੀ ਪਊਗੀ। ਔਰ ਦੁਬਾਰਾ ਚੋਣ ਦੇ ਵਿੱਚ ਪਾਲਾ ਬਦਲਣ ਤੇ ਲੋਕ ਵੋਟਾਂ ਪਾਉਣਗੇ ਜਾਂ ਨਹੀਂ ਪਾਉਣਗੇ, ਇਹ ਬਹੁਤ ਔਖਾ ਹੈ। ਹਾਂ, ਜਿਹੜਾ ਸਵਾਲ ਹੈ ਉਹ ਸਵਾਲ ਇਹ ਹੈ ਕਿ ਇਸ ਮੌਕੇ ਜੇਕਰ ਆਪਾਂ ਦਿੱਲੀ 'ਚ ਦੇਖੀਏ, ਦਿੱਲੀ 'ਚ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਵਾਲੇ ਮਾਮਲੇ 'ਚ ਘਿਰੀ ਹੋਈ ਹੈ, ਹੁਣ ਬੱਸਾਂ ਵਾਲੇ ਮਾਮਲੇ 'ਚ ਘਿਰ ਗਈ ਆ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਿਤ ਦਿਨ ਕੋਈ ਨਾ ਕੋਈ ਕਲੇਸ਼ ਪਿਆ ਰਹਿੰਦਾ ਆਮ ਆਦਮੀ ਪਾਰਟੀ ਸਰਕਾਰ ਲਈ। ਹੁਣ ਨਵਾਂ ਫੌਜਾ ਸਿੰਘ ਸਰਾਰੀ ਵਾਲਾ ਮਾਮਲਾ ਖੂਬ ਵਿਵਾਦਾਂ ਦੇ ਵਿੱਚ ਆ। ਸੋ ਇਸ ਤੋਂ ਬਿਨਾਂ ਬਾਕੀ ਇਹਨਾਂ ਦੀਆਂ ਕੋਈ ਯੋਜਨਾਵਾਂ, ਕੁਝ ਐਲਾਨ, ਉਹ ਚਰਚਾ 'ਚ ਵੀ ਰਹਿੰਦੇ ਨੇ ਤੇ ਵਿਵਾਦਾਂ 'ਚ ਵੀ ਰਹਿੰਦੇ ਨੇ। ਪਰ ਕੀ ਇਹ ਸਾਰੇ ਵਿਵਾਦਾਂ ਨੂੰ ਠੱਲ ਪਾਉਣ ਲਈ, ਠੰਡਾ ਰੱਖਣ ਲਈ ਇਹ ਦਾਅ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਦਾਅ ਹੈ? ਕਿਉਂਕਿ ਬੀਜੇਪੀ ਦਾ ਜੇਕਰ ਇਹ ਦਾਅ ਹੁੰਦਾ ਤਾਂ ਬੀਜੇਪੀ ਉਸ ਮਾਮਲੇ 'ਚ ਹੁਣ ਨੂੰ ਕਿਤੇ ਨਜ਼ਰ ਆਉਂਦੀ। ਜੀ ਜੀ। ਸੋ ਮੈਂ ਤਾਂ ਹੀ ਕਹਿ ਰਿਹਾ ਕਿ ਬੀਜੇਪੀ ਦੇ ਉੱਤੇ ਲੱਗ ਰਹੇ ਦੋਸ਼ ਬਿਲਕੁਲ ਉਹਦੀਆਂ ਨੀਤੀਆਂ ਦੇ ਹਾਣ ਦੇ ਨੇ, ਉਹਦੀ ਸੋਚ ਦੇ ਹਾਣ ਦੇ ਨੇ, ਉਹਦੀਆਂ ਕਾਰਗੁਜ਼ਾਰੀਆਂ ਦੇ ਹਾਣ ਦੇ ਨੇ ਕਿ ਭਾਈ ਉਹ ਏਦਾਂ ਕਰਦੀ ਆ। ਪਰ ਪੰਜਾਬ 'ਚ ਅਜੇ ਏਦਾਂ ਕਰਦੀ ਸਿੱਧੇ ਰੂਪ 'ਚ ਬੀਜੇਪੀ ਨਜ਼ਰ ਨਹੀਂ ਆ ਰਹੀ। ਉਹ ਪੰਜਾਬ ਨੂੰ ਹੱਥ ਪਾਉਣ ਲਈ ਨਵੇਂ ਹੱਥਕੰਡੇ ਤਾਂ ਅਪਣਾ ਰਹੀ ਆ ਕਿ ਸਿੱਖ ਚਿਹਰਿਆਂ ਨੂੰ ਰਲਾ ਲਓ, SC-BC ਭਾਈਚਾਰੇ ਲਈ ਕੋਈ ਉਦਮ ਕੱਢ ਲਓ, ਪੰਜਾਬੀ ਦੇ ਨਾਂ ਤੇ ਕੋਈ ਸੰਗਠਨ ਬਣਾ ਲਓ, ਰਾਜਪਾਲ ਨੂੰ ਕੰਮ ਤੇ ਲਾ ਦਿਓ, BSF ਨੂੰ ਕੰਮ ਤੇ ਲਾ ਦਿਓ। ਸੋ ਆਹ ਸਾਰੀਆਂ ਯੋਜਨਾਵਾਂ ਤਹਿਤ ਉਹ ਕੰਮ ਤਾਂ ਕਰ ਰਹੀ ਆ, ਚਾਹੇ ਉਹ ਸੰਘ ਦੀਆਂ ਸ਼ਾਖਾਵਾਂ ਹੋਣ। ਪਰ ਜਿਹੜਾ ਆਹ ਖਰੀਦੋ ਪ੍ਰੋਕਤ ਵਾਲਾ ਹੈ, ਕੀ ਇਹ ਰਾਜਨੀਤਿਕ ਦਾ ਆਮ ਆਦਮੀ ਪਾਰਟੀ ਨੇ ਖੇਡਿਆ? ਉਹਨੂੰ ਪਤਾ ਹੈ ਕਿ ਇਹ ਲੋਕਾਂ ਦੇ ਮਨ 'ਚ ਗੱਲ ਜਚੂਗੀ। ਦੂਸਰਾ, ਉਹਨਾਂ ਦੀਆਂ ਆਪਣੀਆਂ ਜਿਹੜੇ ਮਾਮਲੇ ਨੇ, ਚਾਹੇ ਉਹ CBI ਵਾਲਾ, ਚਾਹੇ ED ਵਾਲਾ, ਚਾਹੇ ਹੋਰ ਮਾਮਲੇ ਨੇ, ਉਹਨਾਂ 'ਚ ਕੇਂਦਰ ਦੀਆਂ ਏਜੰਸੀਆਂ ਦੇ ਉੱਤੇ ਥੋੜਾ ਜਿਹਾ ਮਤਲਬ ਕਿ ਨਰਮੀ ਵਰਤਣ, ਥੋੜਾ ਜਿਹੀ ਉਹਨਾਂ ਦੀ ਧਾਰ ਖੁੰਡੀ ਹੋ ਜਾਵੇ, ਉਸ ਦੇ ਲਈ ਇਹ ਦਾਅ ਹੈ। ਜਾਂ ਇਸ ਤੋਂ ਵੀ ਅਗਲਾ ਪਹਿਲੂ, ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਇਸ ਮੁੱਦੇ ਨੂੰ ਵੇਚਣ ਦੇ ਲਈ ਉਭਾਰਿਆ ਗਿਆ ਕਿ ਹਾਂ ਭਾਈ ਦੇਖੋ, ਇਹ ਤਾਂ ਆਹ ਕੁਛ ਕਰਦੇ ਨੇ, ਜਦੋਂ ਲੋਕ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ, ਲੋਕ ਇਹਨਾਂ ਦੇ MLA ਨਹੀਂ ਚੁਣਦੇ, ਫਿਰ ਇਹ ਏਦਾਂ ਖਰੀਦੋ ਪ੍ਰੋਕਤ ਕਰਦੇ ਨੇ। ਕੀ ਉਹ ਦਾਅ ਹੈ? ਪਰ ਇਸ ਤੋਂ ਵੀ ਅਗਲਾ ਜਿਹੜਾ ਦਾਅ ਹੈ ਪ੍ਰਵੀਨ ਜੀ, ਜਿਹੜਾ ਕੱਲ ਰਾਤ ਦਾ ਪੰਜਾਬ ਦੀਆਂ ਸਫਾ 'ਚ ਜਾਰੀ ਆ, ਉਹ ਇਹ ਆ ਕਿ ਬਿਲਕੁਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ 40 ਤੋਂ 42 MLA ਨਾਰਾਜ਼ ਤੇ ਨਿਰਾਸ਼ ਨੇ ਦਿੱਲੀ ਹਾਈ ਕਮਾਂਡ ਤੋਂ।
ਔਰ ਉਹ ਨਾਰਾਜ਼ ਤੇ ਨਿਰਾਸ਼ ਐਮਐਲਏ ਲੰਮੇ ਸਮੇਂ ਤੋਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਨਾ ਤਾਂ ਸਾਨੂੰ ਆਪਣੇ ਹਲਕੇ 'ਚ ਆਪਣੀ ਮਰਜ਼ੀ ਨਾਲ ਕੰਮ ਕਰਨ ਦਿੱਤਾ ਜਾ ਰਿਹਾ, ਨਾ ਸਾਡੀ ਮੰਤਰੀਆਂ ਤੱਕ ਪਹੁੰਚ ਹੈ। ਮੰਤਰੀਆਂ ਤੱਕ ਕੰਮ ਦੱਸੋ ਤਾਂ ਮੰਤਰੀ ਕਹਿੰਦੇ ਨੇ ਪੁੱਛ ਕੇ ਦੱਸਾਂਗੇ ਜੀ। ਕਿਹਨੂੰ ਪੁੱਛਣਾ? ਮੁੱਖ ਮੰਤਰੀ ਨੂੰ ਨਹੀਂ ਕਹਿੰਦੇ। ਉਹ ਕਹਿੰਦੇ ਜੀ ਕਿ ਰਾਘਵ ਚੱਡਾ ਦਾ ਨਾਂ ਸਾਹਮਣੇ ਆਉਂਦਾ ਕਿ ਰਾਘਵ ਚੱਡਾ ਜੀ ਨੂੰ ਪੁੱਛ ਕੇ ਦੱਸਾਂਗੇ, ਦਿੱਲੀ ਟੀਮ ਨੂੰ ਪੁੱਛ ਕੇ ਦੱਸਾਂਗੇ। ਕਹਿੰਦੇ ਕਿ ਇਸ ਲਈ ਕੋਈ ਕੰਮ ਨਹੀਂ ਹੋ ਪਾ ਰਹੇ, ਕੋਈ ਪਾਵਰ ਨਹੀਂ। ਇਸ ਚੱਕਰ 'ਚ 40-42 ਐਮਐਲਏ ਦਿੱਲੀ ਦੀ ਟੀਮ ਤੋਂ, ਦਿੱਲੀ ਹਾਈ ਕਮਾਂਡ ਤੋਂ ਆਮ ਆਦਮੀ ਪਾਰਟੀ ਤੇ ਨਿਰਾਸ਼ ਦੱਸੇ ਜਾ ਰਹੇ ਨੇ। ਔਰ ਬਿਲਕੁਲ ਜਦੋਂ ਕੋਈ ਲੀਡਰ ਨਿਰਾਸ਼ ਹੁੰਦਾ ਤਾਂ ਉਹਦੇ ਉੱਤੇ ਵਿਰੋਧੀ ਤਰ੍ਹਾਂ ਦੀ ਅੱਖ ਵੀ ਹੁੰਦੀ ਹੈ। ਉਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ 'ਚੋਂ ਅੱਧੇ ਪਚੱਧੇ ਬੀਜੇਪੀ ਦੇ ਸੰਪਰਕ 'ਚ ਹੋਣ, ਚਾਹੇ ਇਹਨਾਂ ਨੇ ਆਪ ਪਹੁੰਚ ਕੀਤੀ ਹੋਵੇ, ਚਾਹੇ ਬੀਜੇਪੀ ਨੇ ਉਹਨਾਂ ਤੱਕ ਪਹੁੰਚ ਕੀਤੀ ਹੋਵੇ। ਉਹ ਪਹੁੰਚ ਚਾਹੇ ਹੁਣ ਲਈ ਹੋਵੇ ਤੇ ਚਾਹੇ ਅਗਲੀ ਵਾਰ ਲਈ ਹੋਵੇ, ਪਰ ਉਹ ਪਹੁੰਚ ਦੀਆਂ ਚਰਚਾਵਾਂ ਵੀ ਹੈਗੀਆਂ ਨੇ ਕਿ ਕੁਝ ਐਮਐਲਏ ਬੀਜੇਪੀ ਦੇ ਤਾਲਮੇਲ 'ਚ ਨੇ, ਸੰਪਰਕ 'ਚ ਨੇ। ਇਸੇ ਗੱਲ ਨੂੰ ਆਧਾਰ ਬਣਾ ਕੇ ਹਰਪਾਲ ਚੀਮਾ ਨੇ ਕਿਹਾ ਵੀ ਕਿ 7 ਤੋਂ 10 ਐਮਐਲਏ ਤੱਕ ਪਹੁੰਚ ਕੀਤੀ ਗਈ। ਸੋ ਹੁਣ ਇਸ ਮੌਕੇ ਜੇਕਰ ਬੀਜੇਪੀ ਨਾਲ ਕੁਝ ਐਮਐਲਏ ਜਾਣ ਦੀ ਤਿਆਰੀ 'ਚ ਵੀ ਹੋਣਗੇ ਪ੍ਰਵੀਨ ਜੀ, ਤਾਂ ਆ ਹਰਪਾਲ ਚੀਮਾ ਦਾ ਇਹ ਦੋਸ਼ ਕਿ 25-25 ਕਰੋੜ 'ਚ ਤਾਂ ਉਹਨਾਂ ਤੇ ਰੋਕ ਲੱਗ ਗਈ। ਬਿਲਕੁਲ। ਇੱਕ ਤਾਂ ਹੁਣ ਬੀਜੇਪੀ ਥੋੜਾ ਪਿੱਛੇ ਹਟੂਗੀ ਕਿ ਯਾਰ ਇਹ ਬਦਨਾਮੀ ਦਾ ਘਰ ਹੋ ਗਿਆ, ਪਹਿਲਾਂ ਹੀ ਰੌਲਾ ਪੈ ਗਿਆ, ਅਸੀਂ ਇਹ ਕਾਰਵਾਈ ਨਾ ਕਰੀਏ। ਦੂਸਰਾ, ਜਿਹੜੇ ਐਮਐਲਏ ਜਾਣਾ ਚਾਹਣਗੇ ਇਹ ਉਹਨਾਂ ਲਈ ਵੀ ਮਤਲਬ ਕਿ ਰੋਕਣ 'ਚ ਇੱਕ ਦਾ ਏ ਆਮ ਆਦਮੀ ਪਾਰਟੀ ਦਾ ਆਪਣਾ ਹੀ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ, ਤੇ ਉਸੇ ਤਰ੍ਹਾਂ ਦੀ ਇਹ ਖੇਡ ਹੈ ਕਿ ਹਾਂ ਆਪਾਂ ਇਹੀ ਜਿਹੀ ਇੱਕ ਖੇਡ ਰਚੀਏ ਤਾਂ ਕਿ ਜਿਹੜੇ ਜਾਣ ਬਾਰੇ ਸੋਚਣਗੇ, ਜੇ ਹੁਣ ਉਹ ਜਾਣਗੇ ਤਾਂ ਉਹਨਾਂ ਦੇ ਉੱਤੇ ਇਕੱਲਾ ਪਾਰਟੀ ਬਦਲਣ ਦਾ, ਦਲ ਬਦਲਣ ਦਾ ਦੋਸ਼ ਨਹੀਂ ਲੱਗਣਾ। ਉਹਨਾਂ ਤੇ ਲੋਕਾਂ ਨੇ 25 ਕਰੋੜ ਲੈਣ ਦਾ ਵੀ ਦੋਸ਼ ਲਾ ਦੇਣਾ। ਸੋ ਉਹਨੂੰ ਮਿਲਣੇ ਨਹੀਂ ਮਿਲਣੇ, ਉਹ ਆਪਣੀ ਮਰਜ਼ੀ ਨਾਲ ਜਾ ਰਿਹਾ ਜਾਂ ਨਹੀਂ ਜਾ ਰਿਹਾ, ਬਾਅਦ ਦੀਆਂ ਗੱਲਾਂ ਨੇ। ਪਰ ਜੇਕਰ ਇਸ ਮੌਕੇ ਗਿਆ ਤਾਂ ਉਹਦੇ ਤੇ ਇਹ ਦੋਸ਼ ਵੀ ਲੱਗਣਾ। ਸੋ ਇਹ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਬੀਜੇਪੀ ਦੇ ਦਾਅ ਤੋਂ ਪਹਿਲਾਂ ਇੱਕ ਦਾ ਖੇਡਿਆ ਕਿ ਉਹਨਾਂ ਦੀ ਚਾਲ ਤੋਂ ਪਹਿਲਾਂ ਅਸੀਂ ਇੱਕ ਚਾਲ ਚੱਲਦੀ ਏ। ਪਰ ਇੱਥੇ ਸਵਾਲ ਫੇਰ ਉੱਥੇ ਹੀ ਆਉਂਦਾ ਪ੍ਰਵੀਨ ਜੀ ਕਿ ਦਿੱਲੀ 'ਚ ਜਦੋਂ ਦੋਸ਼ ਲਾਏ ਤਾਂ ਦਿੱਲੀ 'ਚ ਵੀ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਭਾਈ ਪਹੁੰਚ ਕਿਵੇਂ ਕੀਤੀ ਗਈ, ਕਿਹਦੇ ਤੱਕ ਪਹੁੰਚ ਕੀਤੀ ਗਈ, ਤਰੀਕਾ ਕਿਹੜਾ ਸੀ ਪਹੁੰਚਦਾ। ਚਲੋ ਦਿੱਲੀ ਦੇ ਵਿੱਚ ਜਾਂਚ ਨਹੀਂ ਕਰਾ ਸਕਦੇ ਸੀ, ਛਾਪਾ ਨਹੀਂ ਮਰਾ ਸਕਦੇ ਸੀ, ਪੁਲਿਸ ਇਹਨਾਂ ਦੇ ਕੰਟਰੋਲ 'ਚ ਨਹੀਂ, ਪੁਲਿਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ, ਗ੍ਰਹਿ ਮੰਤਰਾਲਾ ਅਮਿਤ ਸ਼ਾਹ ਜੀ ਕੋਲ ਹੈ ਤੇ ਅਮਿਤ ਸ਼ਾਹ ਜੀ ਬੀਜੇਪੀ ਦੇ ਨੇ ਤੇ ਬੀਜੇਪੀ ਤੇ ਦੋਸ਼ ਲੱਗਦੇ ਨੇ ਖਰੀਦਣ ਦੇ, ਫਿਰ ਪੁਲਿਸ ਕੀ ਜਾਂਚ ਕਰੂਗੀ। ਪਰ ਪੰਜਾਬ ਦੀ ਪੁਲਿਸ ਵਿਜੀਲੈਂਸ ਤਾਂ ਇਹਨਾਂ ਕੋਲ ਆਪਣੀ ਹੈ। ਸੋ ਜੇਕਰ ਅਜਿਹਾ ਫੰਡ ਕੋਈ ਕ੍ਰੀਏਟ ਹੋਇਆ, ਉਹ ਕਿੱਥੇ ਪਏ ਨੇ, ਬੋਰੀਆਂ 'ਚ ਪਾਏ ਨੇ, ਟੈਚੀਆਂ 'ਚ ਪਾਏ ਨੇ, ਕਿਸੇ ਦੇ ਘਰੇ ਰੱਖੇ ਨੇ, ਤਾਂ ਜਾਂਚ ਕਰਾ ਲੈਣ, ਛਾਪਾ ਮਰਾ ਲੈਣ। ਦੂਸਰੀ ਗੱਲ, ਜੇਕਰ 55 ਐਮਐਲਏ ਦੀ ਲਿਸਟ ਤਿਆਰ ਹੈ ਤਾਂ ਉਹ ਜਿਹੜੇ ਹਰਪਾਲ ਚੀਮਾ ਜੀ ਕੱਲ ਇਹ ਕਹਿ ਰਹੇ ਸੀਗੇ ਕਿ ਹਾਂ ਸਾਡੇ ਐਮਐਲਏ ਤੱਕ ਸਿੱਧੀ ਪਹੁੰਚ ਹੋ ਰਹੀ ਹੈ, ਸੰਪਰਕ ਸਾਧਿਆ ਜਾ ਰਿਹਾ, ਬਾਊ ਜੀ ਨੂੰ ਮਿਲਾਉਣਾ, ਸ਼ਬਦ ਵਰਤਿਆ ਜਾ ਰਿਹਾ, ਕਹਿੰਦੇ ਬਾਊ ਜੀ ਨੂੰ ਮਿਲਾਉਣਾ। ਸੋ ਇਹ ਬਾਈ ਜੀ, ਪ੍ਰਵੀਨ ਜੀ, ਇਹ ਸ਼ਬਦ ਜਾਂ ਇਹ ਸੁਨੇਹਾ ਕਿਸੇ ਨੇ ਜਾਂ ਤਾਂ ਮੂੰਹ ਜ਼ਬਾਨੀ ਦਿੱਤਾ ਹੋਣਾ ਜੀ, ਤਾਂ ਮੂੰਹ ਜ਼ਬਾਨੀ ਦੇਣ ਲਈ ਬੰਦਾ ਆਮੋ ਸਾਹਮਣੇ ਆਊਗਾ, ਘਰੇ ਆਇਆ ਹੋਊਗਾ, ਮਿਲਿਆ ਹੋਊਗਾ, ਕਿਸੇ ਗੱਡੀ 'ਚ ਨਾਲ ਬੈਠਿਆ ਹੋਊਗਾ, ਕਿਸੇ ਦਫ਼ਤਰ ਆਇਆ ਹੋਊਗਾ। ਤੇ ਅੱਜ ਦੇ ਟਾਈਮ 'ਚ ਸੀਸੀਟੀਵੀ ਕੈਮਰਾ ਕਿੱਥੇ ਨਹੀਂ ਹੈਗਾ ਜੀ। ਸੋ ਉਹਦੀ ਫੁਟੇਜ ਕਢਾ ਲੈਣ ਕਿ ਭਾਈ ਆਹ ਰਿਸ਼ਤੇਦਾਰ ਆਇਆ ਸੀ ਬੀਜੇਪੀ ਵਾਲਿਆਂ ਦਾ, ਆਹ ਬੀਜੇਪੀ ਦਾ ਦੂਤ ਆਇਆ ਸੀ, ਆਹ ਬੀਜੇਪੀ ਦਾ ਵਿਚੋਲਾ ਆਇਆ ਸੀ, ਆਹ ਉਹਨਾਂ ਦਾ ਨੇੜਲਾ ਲੀਡਰ ਆਇਆ ਸੀ, ਆਹ ਪਰਿਵਾਰਕ ਮੈਂਬਰ ਆਇਆ ਸੀ। ਕਿਹਨੇ ਪਹੁੰਚ ਕੀਤੀ, ਕਿਹਦੇ ਤੱਕ ਪਹੁੰਚ ਕੀਤੀ, ਕਿਹੜੇ ਐਮਐਲਏ ਤੱਕ ਆਏ, ਕਿਹੜੇ ਐਮਐਲਏ ਦੇ ਘਰ ਤੱਕ ਆਏ, ਸੋ ਵੀਡੀਓ ਦਿਖਾ ਦੇਣ। ਦੂਸਰਾ, ਜੇ ਫੋਨ ਆਉਂਦਾ ਤਾਂ ਅੱਜ ਕੱਲ ਤਾਂ ਰਿਕਾਰਡਿੰਗ ਖੂਬ ਹੈ, ਜੇ ਤੁਹਾਡੇ ਵਿਜੇ ਸਿੰਗਲਾ ਦੀ ਹੋ ਸਕਦੀ ਹੈ, ਫਰਾਰੀ ਦੀ ਹੋ ਸਕਦੀ ਹੈ, ਤਾਂ ਤੁਹਾਡੇ ਬੰਦੇ ਵੀ ਉਹਨਾਂ ਦੀ ਕਰਦੇ ਹੋਣਗੇ ਤੇ ਉਹ ਕਿਸੇ ਦਾ ਕਲਿੱਪ ਤਾਂ ਸੁਣਾ ਦਿਓ। ਸੋ ਕਲਿੱਪ ਵੀ ਕਹਿੰਦੇ ਅਜੇ ਨਹੀਂ ਦੱਸਣਾ। ਸੋ ਇਸ ਲਈ ਆ ਫਿਰ ਜਿਹੜੀਆਂ ਗੱਲਾਂ ਨੇ ਇਹ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਨੇ ਕਿ ਇਹਦੇ ਪਿੱਛੇ ਕੋਈ ਰਾਜਨੀਤੀ ਵੀ ਕੰਮ ਕਰ ਰਹੀ ਹੈ। ਸੋ ਇਹਦੇ ਪਿੱਛੇ ਕੋਈ ਗੁਜਰਾਤ ਵਾਲੀ, ਹਿਮਾਚਲ ਵਾਲਾ ਰਾਜਨੀਤਿਕ ਦਾ ਵੀ ਕੰਮ ਕਰ ਰਿਹਾ। ਇਹਦੇ ਪਿੱਛੇ ਕਿਤੇ ਆਪਣੇ ਐਮਐਲਏ ਨੂੰ ਪਾਲਾ ਬਦਲਣ ਤੋਂ ਰੋਕਣ ਦੀ ਸਕੀਮ ਵੀ ਕੰਮ ਕਰ ਰਹੀ ਹੈ। ਇਹਦੇ ਪਿੱਛੇ ਕਿਤੇ ਨਾ ਕਿਤੇ ਪੰਜਾਬ 'ਚ ਆਪਣੀ ਸਰਕਾਰ ਨੂੰ ਬਚਾਈ ਰੱਖਣ ਲਈ ਆਪਣੀਆਂ ਨਾਕਾਮੀਆਂ ਲੁਕਾਉਣ ਦਾ ਦਾ ਵੀ ਕੰਮ ਕਰ ਰਿਹਾ। ਤੇ ਇਹਦੇ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਦੀ ਅਗਲੇ ਕਦਮ, ਜਿਹੜਾ ਬੀਜੇਪੀ ਇਹੋ ਜਿਹਾ ਕੁਝ ਕਰ ਸਕਦੀ ਹੈ, ਬੀਜੇਪੀ ਜੇ ਖਰੀਦਣ ਤੇ ਆਊਗੀ 55 ਨਹੀਂ, ਫਿਰ ਉਹ 62 ਤੇ 63 ਤੇ ਵੀ ਆਊਗੀ, 70 ਤੱਕ ਵੀ ਜਾ ਸਕਦੀ ਹੈ। ਪੰਜਾਬ ਦੇ 10 ਐਮਐਲਏ ਕਹਿੰਦੇ ਕਾਂਗਰਸ ਵਾਲੇ ਜਾਣ ਲਈ ਤਿਆਰ ਖੜੇ ਨੇ, ਉਹਨਾਂ ਦੀ ਚਰਚਾ ਖੂਬ ਹੈ ਕਿ ਉਹ ਜਦੋਂ ਚਾਹਣ ਉੱਧਰ ਜਾ ਸਕਦੇ ਨੇ। ਉਹ ਕਹਿੰਦੇ ਅਸੀਂ ਲੈਣੀ ਨਹੀਂ ਹਲੇ, ਬੀਜੇਪੀ ਵਾਲੇ ਕਹਿੰਦੇ ਇੱਧਰ ਇਹ ਕਾਲੇ ਬੈਠੇ ਨੇ ਕਹਿੰਦੇ। ਸੋ ਇਸ ਲਈ ਜੇਕਰ ਉਹ ਇਸ ਖੇਡ ਤੇ ਆਊਗੀ ਤਾਂ ਬਾਜ਼ਾਰ ਖੁੱਲਾ ਸਜਾਊਗੀ ਉਹ, ਤੇ ਉਹ ਬੋਲੀ ਲਾ ਕੇ ਸਰੇ ਬਾਜ਼ਾਰ ਖਰੀਦਣ ਦੀ ਆਦਤ ਜਿਹੜੀ ਬੀਜੇਪੀ ਨੂੰ ਪੈ ਗਈ ਹੈ ਕਿ ਲੋਕਾਂ ਦੀਆਂ ਵੋਟਾਂ ਹਥਿਆਉਣ ਦੀ ਬਜਾਏ, ਵੋਟਾਂ ਹਾਸਲ ਕਰਨ ਦੀ ਬਜਾਏ ਐਮਐਲਏ ਹੀ ਖਰੀਦ ਲਓ। ਇਸ ਰਾਹ ਤੇ ਚੱਲਣ ਵਾਲੀ ਬੀਜੇਪੀ ਨੂੰ ਉਹਨਾਂ ਦੀ ਚਾਲ ਨਾਲ ਕਾਟ ਦੇਣ ਦੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ, ਔਰ ਇਹਦੇ ਪਿੱਛੇ ਉਹ ਆਪਣੀਆਂ ਨਾਕਾਮੀਆਂ ਵੀ ਲੁਕਾਉਣਾ ਚਾਹੁੰਦੀ ਹੈ ਆਪਣੀ ਸਰਕਾਰ ਦੀਆਂ, ਔਰ ਆਪਣੇ ਲੀਡਰਾਂ ਨੂੰ ਪਾਲਾ ਬਦਲਣ ਤੋਂ ਬਚਾਉਣ ਦਾ ਦਾਅ ਵੀ ਇਹ 'ਚ ਨਜ਼ਰ ਆਉਂਦਾ।